ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਇਜ਼ਰਾਈਲ ਤੇ ਈਰਾਨ ਨੂੰ ਲੈ ਕੇ ਵੀ ਦੇਖੋ ਜੀ ਦੋਨਾਂ ਦੇ ਵਿੱਚ ਟਰੂਸ ਹੋ ਗਿਆ ਆ। ਤੇ ਉਹ ਹਜੇ ਤੱਕ ਹੋਲਡ ਨਹੀਂ ਕਰਦਾ ਲੱਗਦਾ। ਦੋਨਾਂ ਸਾਈਡਾਂ ਵੱਲੋਂ ਇੱਕ ਦੂਜੇ ਦੇ ਉੱਤੇ ਬੰਬਾਰਡਮੈਂਟ ਜਾਂ ਮਿਜ਼ਾਈਲਸ ਛੱਡੀਆਂ ਗਈਆਂ ਹੈਗੀਆਂ। ਤੇ ਸਭ ਤੋਂ ਹੈਰਾਨੀ ਵਾਲੀ ਖਬਰ ਇਹ ਆ ਰਹੀ ਆ ਵੀ ਜਿਹੜੀ ਯੂਐਸ ਦੀ ਇੰਟੈਲੀਜੈਂਸੀ ਹੁਣ ਇਹ ਕਹਿ ਰਹੀ ਆ ਵੀ ਜੋ ਈਰਾਨ ਦੇ ਵਿੱਚ ਨਿਊਕਲੀਅਰ ਸਾਈਟ ਸੀਗੇ ਉਹ ਡੈਮੇਜ ਨਹੀਂ ਹੋਏ ਹੈਗੇ। ਉਹ ਕਹਿੰਦੇ ਭਈ ਪੂਰੀ ਤਰ੍ਹਾਂ ਡੈਮੇਜ ਨਹੀਂ ਹੋਏ ਹੈਗੇ। ਕੁਛ ਮਹੀਨਿਆਂ ਲਈ ਈਰਾਨ ਵਾਲੇ ਆਪਣਾ ਡਿਲੇ ਕਰ ਸਕਦੇ ਆ। ਜੋ ਨਿਊਕਲੀਅਰ ਬੰਬ ਬਣਾਉਣ ਦੀ ਜਿਹੜੀ ਉਹਨਾਂ ਦੇ ਕੋਲ ਕੈਪੈਸਿਟੀ ਹੈਗੀ ਆ ਜਾਂ ਬਣਾਉਣਾ ਹੈ ਉਹਨਾਂ ਨੇ। ਜੀ, ਪਰ ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ, ਇਹ ਦੱਸਿਆ ਗਿਆ ਸੀ ਵੀ ਹਾਂ, ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਸਟਰੋਏ ਕਰ ਦਿੱਤਾ ਹੈ। ਇਹ ਹੁਣ ਯੂਐਸ ਦੀ ਇੰਟੈਲੀਜੈਂਸ ਜੋ ਕਹਿ ਰਹੀ ਆ ਵੀ ਉਹ ਡਿਸਟਰੋਏ ਨਹੀਂ ਹੋਇਆ ਹੈਗਾ। ਟਰਕਿਸ਼ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਆ, ਉਹ ਯੂਐਸ ਦੇ ਕਾਊਂਟਰ ਪਾਰਟਸ ਨੂੰ ਮਿਲੇ ਹੈਗੇ ਆ ਨਾਟੋ ਸਮਿਟ ਦੇ ਦੌਰਾਨ। ਤੇ ਉਹਨਾਂ ਨੇ ਟਰੰਪ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਪ੍ਰੇਜ਼ ਵੀ ਕੀਤੀ ਆ ਵੀ ਦੋਨਾਂ ਮੁਲਕਾਂ ਨੂੰ ਜੋ ਇਜ਼ਰਾਈਲ ਤੇ ਈਰਾਨ ਦੇ ਸੀਜ਼ਫਾਇਰ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਨੇ ਜਿਹੜਾ ਕਾਫੀ ਵੱਡਾ ਯੋਗਦਾਨ ਪਾਇਆ ਹੈਗਾ ਆ। ਸੋ ਇਨਫੋਰਮੇਸ਼ਨ ਵਾਰ ਜੋ ਯੂਐਸ ਐਜ਼ ਇੰਟੈਲੀਜੈਂਸ ਅਸੈਸਮੈਂਟ ਆਫ ਟਰੰਪ ਦਾ ਜਿਹੜਾ ਈਰਾਨ ਬੰਬਿੰਗ ਆ ਉਹ ਲੀਕ ਹੋਇਆ ਹੈਗਾ। ਇਹ ਵੀ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਇਜ਼ਰਾਈਲ ਤੇ ਈਰਾਨ ਨੂੰ ਲੈ ਕੇ ਵੀ ਦੇਖੋ ਜੀ ਦੋਨਾਂ ਦੇ ਵਿੱਚ ਟਰੂਸ ਹੋ ਗਿਆ ਆ। ਤੇ ਉਹ ਹਜੇ ਤੱਕ ਹੋਲਡ ਨਹੀਂ ਕਰਦਾ ਲੱਗਦਾ। ਦੋਨਾਂ ਸਾਈਡਾਂ ਵੱਲੋਂ ਇੱਕ ਦੂਜੇ ਦੇ ਉੱਤੇ ਬੰਬਾਰਡਮੈਂਟ ਜਾਂ ਮਿਜ਼ਾਈਲਸ ਛੱਡੀਆਂ ਗਈਆਂ ਹੈਗੀਆਂ। ਤੇ ਸਭ ਤੋਂ ਹੈਰਾਨੀ ਵਾਲੀ ਖਬਰ ਇਹ ਆ ਰਹੀ ਆ ਵੀ ਜਿਹੜੀ ਯੂਐਸ ਦੀ ਇੰਟੈਲੀਜੈਂਸੀ ਹੁਣ ਇਹ ਕਹਿ ਰਹੀ ਆ ਵੀ ਜੋ ਈਰਾਨ ਦੇ ਵਿੱਚ ਨਿਊਕਲੀਅਰ ਸਾਈਟ ਸੀਗੇ ਉਹ ਡੈਮੇਜ ਨਹੀਂ ਹੋਏ ਹੈਗੇ। ਉਹ ਕਹਿੰਦੇ ਭਈ ਪੂਰੀ ਤਰ੍ਹਾਂ ਡੈਮੇਜ ਨਹੀਂ ਹੋਏ ਹੈਗੇ। ਕੁਛ ਮਹੀਨਿਆਂ ਲਈ ਈਰਾਨ ਵਾਲੇ ਆਪਣਾ ਡਿਲੇ ਕਰ ਸਕਦੇ ਆ। ਜੋ ਨਿਊਕਲੀਅਰ ਬੰਬ ਬਣਾਉਣ ਦੀ ਜਿਹੜੀ ਉਹਨਾਂ ਦੇ ਕੋਲ ਕੈਪੈਸਿਟੀ ਹੈਗੀ ਆ ਜਾਂ ਬਣਾਉਣਾ ਹੈ ਉਹਨਾਂ ਨੇ। ਜੀ, ਪਰ ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ, ਇਹ ਦੱਸਿਆ ਗਿਆ ਸੀ ਵੀ ਹਾਂ, ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਡਿਸਟਰੋਏ ਕਰ ਦਿੱਤਾ ਹੈ। ਇਹ ਹੁਣ ਯੂਐਸ ਦੀ ਇੰਟੈਲੀਜੈਂਸ ਜੋ ਕਹਿ ਰਹੀ ਆ ਵੀ ਉਹ ਡਿਸਟਰੋਏ ਨਹੀਂ ਹੋਇਆ ਹੈਗਾ। ਟਰਕਿਸ਼ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਆ, ਉਹ ਯੂਐਸ ਦੇ ਕਾਊਂਟਰ ਪਾਰਟਸ ਨੂੰ ਮਿਲੇ ਹੈਗੇ ਆ ਨਾਟੋ ਸਮਿਟ ਦੇ ਦੌਰਾਨ। ਤੇ ਉਹਨਾਂ ਨੇ ਟਰੰਪ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਪ੍ਰੇਜ਼ ਵੀ ਕੀਤੀ ਆ ਵੀ ਦੋਨਾਂ ਮੁਲਕਾਂ ਨੂੰ ਜੋ ਇਜ਼ਰਾਈਲ ਤੇ ਈਰਾਨ ਦੇ ਸੀਜ਼ਫਾਇਰ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਨੇ ਜਿਹੜਾ ਕਾਫੀ ਵੱਡਾ ਯੋਗਦਾਨ ਪਾਇਆ ਹੈਗਾ ਆ। ਸੋ ਇਨਫੋਰਮੇਸ਼ਨ ਵਾਰ ਜੋ ਯੂਐਸ ਐਜ਼ ਇੰਟੈਲੀਜੈਂਸ ਅਸੈਸਮੈਂਟ ਆਫ ਟਰੰਪ ਦਾ ਜਿਹੜਾ ਈਰਾਨ ਬੰਬਿੰਗ ਆ ਉਹ ਲੀਕ ਹੋਇਆ ਹੈਗਾ। ਇਹ ਵੀ ਜਿਹੜੀ ਖਬਰ ਆ ਉਹ ਆ ਰਹੀ ਹੈਗੀ।